देखो जिहड़ा एयरपोर्ट का फैसला लिया गया है सरकार वालों, मैनू लगता है बिना सोचे समझे ਅਤੇ बिना इतिहासक पिछोकड़ ते ध्यान मारे लिया गया है। बाबा बंदा सिंह बहादुर का जिहड़ा संबंध है इस इलाके नाल बहुत ज़्यादा गहरा संबंध है। इस करके सानू लगता है भी इतिहासिक पक्ष तो जिहड़ा है उही नाम सब तो ज़्यादा ढुकमा आ रहा है। ये देखो भी ਵੱਖ-ਵੱਖ ਕੌਮੀਅਤਾਂ ਨੂੰ ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੂੰ ਇਕਜੁੱਟ ਕਰਕੇ ਇੱਕ ਵੱਡਾ ਕਾਫਲਾ ਤੋੜ ਕੇ ਇਸ ਮੁਗਲ ਹਕੂਮਤ ਨੂੰ ਇੱਥੇ ਬਹੁਤ ਬੁਰੇ ਢੰਗ ਨਾਲ ਉਹਨਾਂ ਨੂੰ ਇੱਥੋਂ ਹਰਾਇਆ ਗਿਆ ਤੇ ਇੱਕ ਰਾਜ ਖੜਾ ਕੀਤਾ ਗਿਆ। ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਖਾਲਸਾਈ ਝੰਡੇ ਦੇ ਥੱਲੇ ਲੈ ਆਂਦਾ। ਬਾਹਰਲੇ ਲੋਕ ਆਣਗੇ, इस हवाई अड्डे ते उन्हां दा इतिहास दर्ज होऊगा ते लोग पढ़नगे, उन्हां बारे जानणगे ते चप्पड़ चिड़ी दे मैदान नूं भी देखण जाणगे। बाबा बंदा सिंह बहादुर दा जिहड़ा नाम है वो सिर्फ एक नाम नूं रिप्रजेंट नहीं करता, वो एक बहुत वड्डी विचारधारा नूं रिप्रजेंट करदा है। हरियाणा सरकार एक इन्वैस्टर दे तौर ते इस एयरपोर्ट दे विच इन्वैस्ट करन आई सीगी। इस मामले दे विच सिर्फ यही है भी इहनूं लमकाया जावे ਜਾਂ ਇਹਦੇ ਪਿੱਛੇ ਮਾੜੀ ਭਾਵਨਾ ਜਿਹੜੀ ਹੈ ਉਹੀ ਦਿਖਾਉਂਦੀ ਹੈ। ਅਦਰਵਾਈਜ਼ ਇਹ ਮੰਗ ਕਰਨ ਦੀ ਤਾਂ ਕੋਈ ਤੁੱਕ ਨਹੀਂ ਬਣਦੀ। ਭਾਰਤ ਦੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਥਾਂ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੂਗਾ ਉਹਦੇ ਨਾਲ ਹੀ ਚੱਪੜ ਚਿੜੀ ਦਾ ਨਾਮ ਵੀ ਇੰਟਰਨੈਸ਼ਨਲੀ ਅੱਗੇ ਆਊਗਾ। एक दिल की गहराई तो ब्रॉड माइंडेड होकर सोचने की लोड़ है, ना कि इसनूं बाबा बंदा सिंह बहादुर वर्सेस भगत सिंह करना चाहिए। TV84 इंडिया के नाल जुड़े हो, मैं रजिंदर सिंह सभरा। पंजाब के अंदर सत्ता का भावें परिवर्तन होया है पर आम आदमी पार्टी दे मान सरकार दे वल्लों लाए जा रहे फैसले अज भी चर्चावां दे विच ने। मानयोग मुख मंत्री भगवंत सिंह मान फैसला करते हैं, ऐलान करते हैं कि जिहड़ा मोहाली एयरपोर्ट है उसका नाम तब्दील किया जा रहा और भगत सिंह के नाम के उपर जिहड़ा मोहाली एयरपोर्ट का नाम है वो रखा जा रहा है। तो नाम तब्दील क्यों किया जा रहा, भगत सिंह के नाम के उपर ही क्यों नाम रखा जा रहा है? क्योंकि जिहड़े नायक हुंदे ने वो पूरी मानवता के पूरे देश के साझे हुंदे ने। उन्हां लोकां नूं सर्ब सांझे नायक कह के महान योधियां दे नाम दे नाल सन्मानिया जांदा है। पर दूजे पासे देखीए तां जिहड़ियां पंजाब पक्खी धिरां ने जिहड़ियां सिख मसलिਆਂ ਨੂੰ ਲੈ ਕੇ सुहिरद नज़र आउंदियां ਜ਼ਮੀਨੀ पੱਧਰ ਦੇ ਉੱਪਰ किते ना किते काम करदियां जां मुद्दिਆਂ ਦੇ ਉੱਪਰ काम करदियां नज़र आउंदियां ना, तो उन्हां दे वल्लों मान सरकार दे ਉੱਪਰ सवालिया चिन्ह लाए जा रहे ने। जे दफ्तरां दी गल कीती जावे मान सरकार वल्लों तां भगत सिंह दी तस्वीर लगाउणा, ਤਾਂ ਉਹਨਾਂ ਦੇ ਨਾਲ ਹੀ ਜਿਹੜੇ ਹੋਰ ਨਾਇਕ ਨੇ ਉਹਨਾਂ ਦੀ ਤਸਵੀਰ ਲਗਾਉਣਾ, ਸ਼ਹੀਦਾਂ ਨੂੰ ਬਰਾਬਰਤਾ ਦਾ ਦਰਜਾ ਹੋਣਾ ਚਾਹੀਦਾ। ਤਾਂ ਇਸੇ ਨੂੰ ਲੈ ਕੇ ਸਿੱਖ ਧਿਰਾਂ ਵੀ ਸਵਾਲ ਕਰਦੀਆਂ ਨੇ। ਕਿਉਂਕਿ ਜਦੋਂ 에ਅਰ ਮੋਹਾਲੀ ਦੀ ਗੱਲ ਕਰਦੇ ਆ, ਚੰਡੀਗੜ੍ਹ ਦੀ ਗੱਲ ਕਰਦੇ ਆ ਜਾਂ ਨੇੜਲੇ ਪਿੰਡਾਂ ਦੀ ਗੱਲ ਕਰਦੇ ਆ, ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਲక్ష్మణ ਦਾਸ ਤੋਂ ਮਾਧੋ ਦਾਸ ਬੈਰਾਗੀ ਬਣਦੇ ਨੇ, ਤਾਂ ਉਸ ਤੋਂ ਬਾਅਦ ਬਹਾਦਰ ਬਾਬਾ ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਥਾਪੜੇ ਦੇ ਨਾਲ ਸਨਮਾਨੇ ਜਾਂਦੇ ਨੇ। ਪੰਜ ਸਿੰਘਾਂ ਨੂੰ ਨਾਲ ਲੈ ਕੇ ਨੰਦੇੜ ਤੋਂ ਚੱਲਦੇ ਨੇ ਔਰ ਮੋਹਾਲੀ ਦੇ ਚੰਡੀਗੜ੍ਹ ਦੇ ਨਜ਼ਦੀਕ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਹਾਦਰੀ ਦੇ ਜੌਹਰ ਦਿਖਾਉਂਦੇ ਨੇ। ਬੜਦੂੜ ਦੇ ਵਿੱਚ, ਰਾਜਪੁਰੇ ਦੇ ਵਿੱਚ ਜਾਂ ਅੰਬਾਲੇ ਦੇ ਨਜ਼ਦੀਕ ਹੋਰ ਜਿੰਨੇ ਵੀ ਕਹਿ ਸਕਦੇ ਆ ਕਿ ਕਸਬੇ ਨੇ, ਉਹਨਾਂ ਦੇ ਵਿੱਚ ਜਿਹੜੇ ਜ਼ਾਲਮ ਲੋਕ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ, ਉਹਨਾਂ ਦੇ ਸੁਧਾਰ ਵਾਸਤੇ ਉਹਨਾਂ ਨੂੰ ਸੋਧਾ ਲਗਾਇਆ ਜਾਂਦਾ ਹੈ। ਤਾਂ ਸਿੱਖ ਧਿਰਾਂ ਦਾ ਇਹ ਵੱਡਾ ਸਵਾਲੀਆ ਚਿੰਨ੍ਹ ਹੈ कि इस मोहाली एयरपोर्ट का जिहड़ा नाम है वह बहादुर बाबा बंदा सिंह के नाम के नाल रखा जाना चाहिए है। तो मान सरकार के वलों किस तरीके दे नाल शहीद भगत सिंह नूं उन्हां दे वलों गिला किया जा रहा है कि ज़्यादा तरजीह दी जा रही है और ਜਿਹੜੇ ਇਲਾਕੇ ਦੇ ਨਾਲ ਜਿਹੜੇ ਕਸਬਿਆਂ ਦੇ ਨਾਲ ਉਹ ਲੋਕ ਸੰਬੰਧ ਰੱਖਦੇ ਨੇ ਜਿੱਥੇ ਉਹਨਾਂ ਨੇ ਆਪਣਾ ਕੰਮ ਕੀਤਾ, ਬਹਾਦਰੀ ਦੇ ਜੌਹਰ ਦਿਖਾਏ ਨੇ, ਉਸੇ ਜਗ੍ਹਾ ਦੇ ਉੱਪਰ ਉਹਨਾਂ ਦਾ ਨਾਮ ਰੱਖਿਆ ਜਾਣਾ ਚਾਹੀਦਾ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੰਗਵੀਰ ਰਾਠੌਰ ਨੇ ਗੱਲਬਾਤ ਕੀਤੀ ਆ, ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ। ਦੇਖੋ ਜਿਹੜਾ 에ਅਰਪੋਰਟ ਦਾ ਫੈਸਲਾ ਲਿਆ ਗਿਆ ਹੈ ਸਰਕਾਰ ਵੱਲੋਂ, ਮੈਨੂੰ ਲੱਗਦਾ ਹੈ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਇਤਿਹਾਸਕ ਪਿਛੋਕੜ ਤੇ ਧਿਆਨ ਮਾਰੇ ਲਿਆ ਗਿਆ। ਸੋ ਮੈਨੂੰ ਲੱਗਦਾ ਹੈ ਕਿ ਇਹ ਫੈਸਲੇ ਨੂੰ ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ ਤੇ ਪਹਿਲਾਂ ਜਿਹੜਾ ਹੈ ਭਾਰਤ ਸਰਕਾਰ ਹੋਵੇ, ਹਰਿਆਣਾ ਸਰਕਾਰ ਹੋਵੇ ਤੇ ਪੰਜਾਬ ਸਰਕਾਰ ਹੋਵੇ, ਤਿੰਨਾਂ ਨੂੰ ਇਸ 에ਅਰਪੋਰਟ ਦਾ ਨਾਮ ਰੱਖਣ ਲਈ
ਪਹਿਲਾਂ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ, ਉਹਦੇ ਵਿੱਚ ਇਤਿਹਾਸਕ ਪਿਛੋਕੜ ਵਿਚਾਰਨਾ ਚਾਹੀਦਾ ਹੈ ਤੇ ਤਾਂ ਉਸ ਤੋਂ ਬਾਅਦ ਇਸ ਇਲਾਕੇ ਦਾ ਨਾਮ, ਇਸ 에ਅਰਪੋਰਟ ਦਾ ਨਾਮ ਕੋਈ ਢੁਕਮਾ ਜਿਹਾ ਨਾਮ ਜਿਹੜਾ ਹੈ ਉਹ ਰੱਖਣਾ ਚਾਹੀਦਾ। ਮੇਰੇ ਹਿਸਾਬ ਨਾਲ ਇਸ 에ਅਰਪੋਰਟ ਦਾ ਨਾਮ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸੰਬੰਧ ਹੈ ਇਸ ਇਲਾਕੇ ਨਾਲ ਬਹੁਤ ਜ਼ਿਆਦਾ ਗਹਿਰਾ ਸੰਬੰਧ ਹੈ, ਇਸ ਕਰਕੇ ਸਾਨੂੰ ਲੱਗਦਾ ਹੈ ਵੀ ਇਤਿਹਾਸਿਕ ਪੱਖ ਤੋਂ ਜਿਹੜਾ ਹੈ ਉਹੀ ਨਾਮ ਸਭ ਤੋਂ ਜ਼ਿਆਦਾ ਢੁਕਮਾ ਆ ਰਿਹਾ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਸ ਫੈਸਲੇ ਤੇ ਵਿਚਾਰ ਕਰਨਾ ਚਾਹੀਦਾ ਹੈ। ਗੰਗਵੀਰ ਜੀ, ਇੱਕ ਹੋਰ ਗੱਲ ਆ, ਮਾਨ ਸਰਕਾਰ ਦੇ ਕੋਲ ਬਹੁਤ ਵੱਡੇ ਕਹਿ ਸਕਦੇ ਕਿ ਐਡਵਾਈਜ਼ਰ ਹੁੰਦੇ ਇਸ ਪੱਖ ਨੂੰ ਲੈ ਕੇ, ਤਾਂ ਮਾਨ ਸਾਹਿਬ ਕੀ ਲੱਗਦਾ ਕਿ ਕਿਸੇ ਦੀ ਸਲਾਹ ਨਹੀਂ ਲਈ ਗਈ ਜਾਂ ਇਹ ਫਿਰ ਉਹਨਾਂ ਵੱਲੋਂ ਨਹੀਂ ਜਾਂ ਹੋਰ ਕਿਸੇ ਵੱਲੋਂ ਕੀਤਾ ਗਿਆ ਫੈਸਲਾ ਲੱਗਦਾ ਹੈ? ਦੇਖੋ, ਹੋ ਸਕਦਾ ਵੀ ਇਹ ਫੈਸਲਾ ਕਿਸੇ ਹੋਰ ਵੱਲੋਂ ਵੀ ਕੀਤਾ ਗਿਆ ਹੋਵੇ ਤੇ ਮੈਨੂੰ ਲੱਗਦਾ ਵੀ ਕਾਰਨ ਕੀ ਹੈ ਕਿ ਅਕਾਲੀ ਸਰਕਾਰ ਨੇ ਵੀ ਇੱਕ ਜਲਦਬਾਜ਼ੀ 'ਚ ਇੱਕ ਤਜਵੀਜ਼ ਭੇਜੀ ਸੀ ਵੀ ਜਦੋਂ ਹਰਿਆਣਾ ਸਰਕਾਰ ਨੇ ਕਿਹਾ ਸੀਗਾ ਕਿ 에ਅਰਪੋਰਟ ਦਾ ਨਾਮ ਮੰਗਲ ਸੇਨ ਦੇ ਨਾਂ 'ਤੇ ਰੱਖਿਆ ਜਾਵੇ, ਤਾਂ ਪੰਜਾਬ ਸਰਕਾਰ ਨੇ ਜਲਦਬਾਜ਼ੀ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਦਾ ਨਾਮ ਅੱਗੇ ਕਰਤਾ। ਪਰ ਸਾਡਾ ਉਸ ਵੇਲੇ ਵੀ ਵਿਰੋਧ ਸੀਗਾ ਕਿ ਇਸ ਇਲਾਕੇ ਦਾ ਨਾਮ ਜਿਹੜਾ ਹੈ ਪੁਆਧ ਦੀ ਹਿਸਟੋਰੀਕਲ ਬੈਕਗਰਾਊਂਡ ਨੂੰ ਦੇਖਦੇ ਹੋਏ, ਇੱਥੇ ਦੇ ਉਸ ਪਰਿਵੇਖ ਨੂੰ ਦੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਹਨੂਮਾਨ ਸਿੰਘ, ਸ਼ਹੀਦ ਕਾਂਸ਼ੀ ਰਾਮ ਮੜੋਲੀ, ਇਹਨਾਂ ਨਾਮਾਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਸੀ। ਤੇ ਉਹਨਾਂ ਵਿੱਚੋਂ ਵੀ ਜਦ ਆਪਾਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ, ਇਸ ਗੱਲ ਨੂੰ ਅਸੀਂ ਇੱਕ ਇਤਿਹਾਸਿਕ ਪਰਿਪੇਖ ਤੋਂ ਜੋੜ ਰਹੇ ਹਾਂ। ਦੇਖੋ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਮਹਾਰਾਸ਼ਟਰ ਤੋਂ ਚੱਲੇ ਸਨ, ਉਹਨਾਂ ਨਾਲ ਨੰਦੇੜ ਤੋਂ ਗੁਰੂ ਸਾਹਿਬ ਨੇ 5 ਸਿੰਘਾਂ ਦਾ ਜੱਥਾ ਤੋਰਿਆ ਸੀਗਾ ਤੇ ਜਦੋਂ ਉਹ ਪੰਜਾਬ 'ਚ ਪੁੱਜਦੇ ਹਨ, ਇਸ ਚੱਪੜਚਿੜੀ ਦੇ ਮੈਦਾਨ ਵਿੱਚ ਜਾ ਕੇ ਮੁਗਲ ਸਰਕਾਰ ਨੂੰ ਹਰਾਉਂਦੇ ਹਨ, ਤਾਂ ਉਹ ਜਿਹੜਾ ਜੱਥਾ ਸੀਗਾ ਇੱਕ ਵੱਡਾ ਕਾਫਲਾ ਬਣ ਗਿਆ ਸੀਗਾ। ਉਹਦੇ ਵਿੱਚ ਦੇਖੋ ਮਹਾਰਾਸ਼ਟਰੀਅਨ ਲੋਕ ਵੀ ਸੀ, ਜਿੱਥੋਂ ਜੱਥਾ ਲੰਘਦਾ ਗਿਆ ਲੋਕ ਜੁੜਦੇ ਗਏ। ਮਹਾਰਾਸ਼ਟਰੀਅਨ ਸੀਗੇ, ਰਾਜਪੂਤਾਨਾ ਦੇ ਲੋਕ ਸੀਗੇ, ਦਿੱਲੀ ਦੇ ਕੋਲੋਂ ਜਿਹੜਾ ਜਾਟ ਇਲਾਕਾ ਹੈ ਉੱਥੋਂ ਦੇ ਲੋਕ ਆ ਗਏ ਸੀ। ਸੋ ਮੈਨੂੰ ਲੱਗਦਾ ਵੀ ਜਿਹੜਾ ਡਾਇਵਰਸਿਟੀ ਵਿਦ ਯੂਨਿਟੀ ਹੈ ਉਹਦੀ ਸਭ ਤੋਂ ਵੱਡੀ ਮਿਸਾਲ ਇਹੀ ਸੀ। ਤੇ ਇਹ ਦੇਖੋ ਵੀ ਵੱਖ-ਵੱਖ ਕੌਮੀਅਤਾਂ ਨੂੰ, ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੂੰ ਇਕਜੁੱਟ ਕਰਕੇ ਇੱਕ ਵੱਡਾ ਕਾਫਲਾ ਤੋੜ ਕੇ ਇਸ ਮੁਗਲ ਹਕੂਮਤ ਨੂੰ ਇੱਥੇ ਬਹੁਤ ਬੁਰੇ ਢੰਗ ਨਾਲ ਉਹਨਾਂ ਨੂੰ ਇੱਥੋਂ ਹਰਾਇਆ ਗਿਆ ਤੇ ਇੱਕ ਰਾਜ ਖੜਾ ਕੀਤਾ ਗਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਜ ਹੈ, ਇਹ ਦੇਖ ਲਓ ਕਿ ਇੱਥੇ ਪੰਜਾਬ ਦੇ ਨਾਲ ਜਿਹੜਾ ਪੰਜਾਬ ਦਾ ਸਾਰਾ ਹਿੱਸਾ ਸੀਗਾ, ਪੁਰਾਣੇ ਪੰਜਾਬ ਦਾ, ਯਮੁਨਾ ਤੱਕ ਦਾ, ਉਹ ਸਾਰਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀਗਾ। ਉਹਦੇ ਵਿੱਚ ਜੇ ਅੱਜ ਮੋਹਾਲੀ ਪੰਜਾਬ ਵਿੱਚ ਹੈ ਤਾਂ ਲੋਹਗੜ੍ਹ ਹਰਿਆਣੇ ਵਿੱਚ ਹੈ ਤੇ ਨਾਹਨ ਵਰਗੇ ਇਲਾਕੇ ਜਿਹੜੇ ਹਿਮਾਚਲ ਵਿੱਚ ਹੈ ਤੇ ਖੁਦ ਜੰਮੂ ਤੱਕ ਬਾਬਾ ਜੀ ਦਾ ਜਿਹੜਾ ਸੀਗਾ ਸਾਰੀ ਮੁਹਿੰਮ ਚੱਲਦੀ ਗਈ ਹੈ ਤੇ ਉੱਥੇ ਤੱਕ ਉਹਨਾਂ ਨੇ ਲੜਾਈਆਂ ਲੜੀਆਂ ਤੇ ਖੁਦ ਵੀ ਉਹ ਜੰਮੂ ਇਲਾਕੇ ਦੇ ਸਨ। ਸੋ ਮੈਨੂੰ ਲੱਗਦਾ ਹੈ ਵੀ ਉਹ ਇੱਕ ਬਹੁਤ ਵੱਡੇ ਨਰੇਟਿਵ ਨੂੰ ਰੀਪ੍ਰੈਜ਼ੈਂਟ ਕਰਦੇ ਸੀ। ਉਹਨਾਂ ਨਾਲ ਵੱਖ-ਵੱਖ ਤਰ੍ਹਾਂ ਦੇ ਲੋਕ ਸੀਗੇ। ਵੀ ਇੰਡੀਆ ਦੇ ਵਿੱਚ ਜਦ ਆਪਾਂ ਕਹਿੰਦੇ ਹਾਂ ਕਿ ਭਾਰਤ ਕੀ ਹੈ, ਭਾਰਤ ਵੱਖ-ਵੱਖ ਕੌਮੀਅਤਾਂ ਦਾ ਸਮੂਹ ਹੈ। ਉਹਨਾਂ ਸਾਰਿਆਂ ਨੂੰ, ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਖਾਲਸਾਈ ਝੰਡੇ ਦੇ ਥੱਲੇ ਲੈ ਆਉਣ ਦਾ ਇਕੱਠਾ ਕੀਤਾ। ਤਾਂ ਇਹ ਦੇਖ ਲਓ ਵੀ ਕਿੱਡਾ ਵੱਡਾ ਸੁਨੇਹਾ ਸੀਗਾ। ਹੁਣ ਦੂਸਰੀ ਗੱਲ ਇਹ ਹੈ ਵੀ ਇਹ ਚੀਜ਼ ਭਾਰਤ ਸਰਕਾਰ ਨੂੰ ਵੀ ਸੋਚਣੀ ਚਾਹੀਦੀ ਹੈ ਵੀ ਮਹਾਰਾਸ਼ਟਰ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦੀ ਹਿਸਟਰੀ ਇਸ ਨਾਲ ਕਵਰ ਹੁੰਦੀ ਹੈ, ਇੱਕ ਸਾਰਿਆਂ ਦਾ ਆਪਸ 'ਚ ਲਿੰਕ ਬਣਦਾ ਹੈ। ਸੋ ਮੇਰੀ ਉਹ ਭਾਵਨਾ ਸੀ ਕਿ ਇਸ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਹੀ ਰੱਖਿਆ ਜਾਣਾ ਚਾਹੀਦਾ, ਤਾਂ ਜੋ ਲੋਕ ਜਦੋਂ ਬਾਹਰਲੇ ਲੋਕ ਆਉਣਗੇ ਇਸ ਹਵਾਈ ਅੱਡੇ 'ਤੇ ਉਹਨਾਂ ਦਾ ਇਤਿਹਾਸ ਦਰਜ ਹੋਊਗਾ ਤੇ ਲੋਕ ਪੜ੍ਹਨਗੇ, ਉਹਨਾਂ ਬਾਰੇ ਜਾਣਨਗੇ ਤੇ ਚੱਪੜਚਿੜੀ ਦੇ ਮੈਦਾਨ ਨੂੰ ਵੀ ਦੇਖਣ ਜਾਣਗੇ। ਮੈਨੂੰ ਲੱਗਦਾ ਕਿ ਪੂਰੀ ਦੁਨੀਆ ਅੱਗੇ ਇਹ ਆਪਾਂ ਉਹਨਾਂ ਦੀ ਹਿਸਟਰੀ ਰੱਖ ਸਕਦੇ ਹਾਂ। ਦੇਖੋ 1871 'ਚ ਨਾ ਇੱਕ ਪੈਰਿਸ ਕਮਿਊਨ ਹੋਇਆ ਸੀ। ਪੈਰਿਸ 'ਚ ਆਮ ਲੋਕਾਂ ਨੇ ਵਿਦਰੋਹ ਕਰਕੇ ਇੱਕ ਬਗਾਵਤ ਕੀਤੀ ਸੀ। ਕੁਛ ਮਹੀਨਿਆਂ ਲਈ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਸੀਗਾ। ਮੈਨੂੰ ਲੱਗਦਾ ਡੇਢ ਦੋ ਮਹੀਨੇ ਤੋਂ ਵੱਧ ਨਹੀਂ ਸੀ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੇ ਆਪਾਂ ਕਮਿਊਨ ਦੇ ਹਿਸਾਬ ਨਾਲ ਦੇਖਿਆ ਜਾਵੇ, ਇਹ ਇੱਕ ਬਹੁਤ ਵੱਡੀ ਘਟਨਾ ਸੀ। ਉਹਨਾਂ ਨੇ ਪੈਰਿਸ ਕਮਿਊਨ ਵੇਲੇ ਤਾਂ ਦੇਖ ਲਓ ਕਿ ਮਾਡਰਨ ਜ਼ਮਾਨਾ ਆ ਚੁੱਕਾ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਕੋਈ ਐਡਾ ਇੰਡਸਟਰੀਅਲਾਈਜੇਸ਼ਨ ਦਾ ਦੌਰ ਨਹੀਂ ਸੀਗਾ, ਮਾਡਰਨ ਥੋਟ ਨਹੀਂ ਸੀਗਾ।
ਉਹਨਾਂ ਨੇ ਉਸ ਦੌਰ ਦੇ ਵਿੱਚ ਬਗਾਵਤ ਕੀਤੀ। ਦੂਸਰੀ ਗੱਲ ਇਹ ਹੈ ਵੀ ਇੱਕ ਇਤਿਹਾਸਕ ਤੌਰ ਤੇ ਆਪਾਂ ਦੇਖਦੇ ਹਾਂ, ਕਿਊਬਾ ਦਾ ਇਤਿਹਾਸ ਦੇਖਦੇ ਹਾਂ ਵੀ ਫਿਦੇਲ ਕਾਸਤਰੋ ਜਦੋਂ ਕਿਊਬਾ ਦੀ ਹਕੂਮਤ ਦੇ ਖਿਲਾਫ, ਤਾਨਾਸ਼ਾਹੀ ਖਿਲਾਫ ਜਦੋਂ ਬਗਾਵਤੀ ਹੋਇਆ ਹੈ, ਤੇ ਉਹਦੇ ਨਾਲ 20 ਬੰਦਿਆਂ ਦਾ ਜਥਾ ਸੀ। ਦੁਨੀਆ ਦੇ ਇਤਿਹਾਸ ਇਸ ਨੂੰ ਵੱਡੀ ਘਟਨਾ ਮੰਨਦਾ ਹੈ। ਚਾਹੇ ਫਿਦੇਲ ਕਾਸਤਰੋ ਨਾਲ ਰਸ਼ੀਆ ਦੀ ਸਪੋਰਟ ਸੀਗੀ, ਦੁਨੀਆ ਦੀ ਉਸ ਵੇਲੇ ਦੀ ਕਮਿਊਨਿਸਟ ਪਾਵਰ ਸੀਗੀ, ਉਹਦੀ ਸਪੋਰਟ ਸੀਗੀ, ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਦੇਖਦੇ ਹਾਂ ਵੀ ਉਹ ਨਾ ਤਾਂ ਦੁਨੀਆ ਦੀ ਕਿਸੇ ਧਿਰ ਦਾ ਜਾਂ ਕਿਸੇ ਮਹਾਸ਼ਕਤੀ ਦਾ ਉਹਨਾਂ ਨੂੰ ਸਾਥ ਸੀਗਾ। ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਧਰਮ ਸੀਗਾ, ਧਰਮ ਦੀ ਰੋਸ਼ਨੀ ਮਿਲ ਰਹੀ ਸੀ, ਤੇ ਬਰਾਬਰੀ ਦਾ ਸਿਧਾਂਤ ਸੀਗਾ, ਤੇ ਵੱਖ-ਵੱਖ ਲੋਕਾਂ ਨੂੰ ਇਕੱਠੇ ਕਰਕੇ ਮਾਨਵਤਾ ਦਾ ਵੀ ਸੁਨੇਹਾ ਸੀਗਾ, ਤੇ ਸਾਰਿਆਂ ਨੂੰ ਇਕਜੁੱਟ ਕਰਕੇ ਅੱਗੇ ਵਧਣ ਦਾ ਤੇ ਰਾਜ ਕਰਨ ਦਾ ਸੁਪਨਾ ਦਿਖਾਇਆ ਸੀਗਾ। ਉਹਨਾਂ ਨੇ ਆਮ ਕਮੀਆਂ ਕਿਸਾਨਾਂ ਨੂੰ ਰਾਜ ਕਰਨ ਦਾ ਸੁਪਨਾ ਦੇ ਦਿੱਤਾ। ਜਿਹੜੇ ਵਿਚਾਰੇ ਮੁਜ਼ਾਹਰੇ ਸਨ ਉਹਨਾਂ ਨੂੰ ਜ਼ਮੀਨ ਦੇ ਮਾਲਕ ਹੋਣ ਦਾ ਹੱਕ ਦੇ ਦਿੱਤਾ। ਸੋ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਨਾਮ ਹੈ ਉਹ ਸਿਰਫ ਇੱਕ ਨਾਮ ਨੂੰ ਰੀਪ੍ਰਜੈਂਟ ਨਹੀਂ ਕਰਦਾ, ਉਹ ਇੱਕ ਬਹੁਤ ਵੱਡੀ ਵਿਚਾਰਧਾਰਾ ਨੂੰ ਰੀਪ੍ਰਜੈਂਟ ਕਰਦਾ ਹੈ, ਇੱਕ ਦੁਨੀਆ ਦੇ ਅੱਗੇ ਬਹੁਤ ਵੱਡਾ ਨੈਰੇਟਿਵ ਰੱਖਦਾ ਹੈ। ਇਸ ਕਰਕੇ ਮੈਨੂੰ ਲੱਗਦਾ ਵੀ ਉਹੀ ਨਾਮ ਢੁਕਵਾਂ ਹੈ। ਇੱਕ ਇਹਦੇ ਨਾਲ ਹੋਰ ਗੱਲ ਕਹੀ ਜਾ ਰਹੀ ਹੈ, ਹਰਿਆਣਾ ਵੱਲੋਂ ਮੰਗ ਕੀਤੀ ਜਾ ਰਹੀ ਕਿ ਇਹਦੇ ਨਾਲ ਪੰਚਕੂਲਾ ਲਾਇਆ ਜਾਵੇ, ਕੀ ਲੱਗਦਾ ਉਹਦੇ ਬਾਰੇ? ਦੇਖੋ, ਪੰਚਕੂਲਾ ਲਗਾਇਆ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹ ਇਸ ਇਲਾਕੇ ਦੇ ਨਾਂ ਨਾਲ ਕੋਈ ਇਨਸਾਫ ਹੋਊਗਾ। ਮੋਹਾਲੀ ਦਾ ਇਤਿਹਾਸਕ ਪਿਛੋਕੜ ਤੇ ਇਤਿਹਾਸਕ ਆਈਡੈਂਟਿਟੀ ਹੀ ਐਡੀ ਵੱਡੀ ਹੈ। ਹਰਿਆਣਾ ਸਰਕਾਰ ਇੱਕ ਇਨਵੈਸਟਰ ਦੇ ਤੌਰ ਤੇ ਇਸ ਏਅਰਪੋਰਟ ਦੇ ਵਿੱਚ ਇਨਵੈਸਟ ਕਰਨ ਆਈ ਸੀਗੀ, ਤਾਂ ਇਸ ਦਾ ਮਤਲਬ ਇਹ ਥੋੜ੍ਹਾ ਵੀ ਪੰਚਕੂਲੇ ਖਿੱਤੇ ਨੇ ਇਹ ਇਲਾਕਾ ਖਰੀਦ ਲਿਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਮੰਗ ਤਾਂ ਬਹੁਤ ਬਚਕਾਨੀ ਜਿਹੀ ਮੰਗ ਸੀਗੀ, ਤੇ ਠੀਕ ਹੈ ਜੁਆਇੰਟ ਵੈਂਚਰ ਹੈ। ਹੁਣ ਪੰਜਾਬ ਸਰਕਾਰ ਦੇ ਪ੍ਰੋਜੈਕਟ ਉੱਥੇ ਚੱਲਦੇ ਆ, ਜੋਗਿੰਦਰ ਨਗਰ ਡੈਮ ਦੇ ਕੋਲ ਪੰਜਾਬ ਸਰਕਾਰ ਦਾ ਡੈਮ ਹੈ, ਤਾਂ ਕੀ ਉਸ ਟੈਰੀਟਰੀ ਨੂੰ ਪੰਜਾਬ ਸਰਕਾਰ ਨੇ ਪੰਜਾਬ ਦਾ ਨਾਮ ਦੇ ਦਿੱਤਾ? ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜਸਟ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਸਿਰਫ ਇਹੀ ਹੈ ਵੀ ਇਹਨੂੰ ਲਮਕਾਇਆ ਜਾਵੇ, ਜਾਂ ਇਹਦੇ ਪਿੱਛੇ ਮਾੜੀ ਭਾਵਨਾ ਜਿਹੜੀ ਹੈ ਉਹੀ ਦਿਖਾਉਂਦੀ ਹੈ। ਅਦਰਵਾਈਜ਼ ਇਹ ਮੰਗ ਕਰਨ ਦੀ ਤਾਂ ਕੋਈ ਤੁੱਕ ਨਹੀਂ ਬਣਦੀ। ਜੇ ਮਾਨ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਜਾਂ ਵਿਰੋਧ ਨਹੀਂ ਕੀਤਾ ਜਾਂਦਾ, ਤਾਂ ਕੀ ਲੱਗਦਾ ਕੋਈ ਇਸ ਤਰ੍ਹਾਂ ਦੀ ਧਿਰ ਖੜੀ ਹੋ ਸਕਦੀ ਹੈ ਕਿ ਜਿਹੜੀ ਵਿਦਰੋਹ ਕਰ ਸਕੇ ਔਰ ਜਿਹੜਾ ਬਰਾਬਰਤਾ ਦਾ ਅਧਿਕਾਰ ਹੈਗਾ ਉਹ ਲਿਆ ਜਾ ਸਕੇ? ਦੇਖੋ, ਮਾਨ ਸਰਕਾਰ ਨਾਲ ਸਾਡਾ ਆਪਾਂ ਕਹਿੰਦੇ ਹਾਂ ਕਿ ਹਰ ਜਗ੍ਹਾ ਵਿਰੋਧਤਾ ਦੀ ਗੱਲ ਨਹੀਂ ਹੁੰਦੀ। ਅਸੀਂ ਮਾਨ ਸਰਕਾਰ ਅੱਗੇ ਇਤਿਹਾਸਿਕ ਪਰਪੱਖ ਤੋਂ ਇਹ ਗੱਲ ਰੱਖਣਾ ਚਾਹੁੰਦੇ ਹਾਂ ਵੀ ਇਹ ਸਾਡਾ ਨੈਰੇਟਿਵ ਕੀ ਹੈ। ਮਾਨ ਸਰਕਾਰ ਨੂੰ ਇਹ ਗੱਲ ਵਿਚਾਰਨੀ ਚਾਹੀਦੀ ਹੈ। ਵਿਰੋਧਤਾ ਦਾ ਤਾਂ ਗੱਲ ਇਹ ਹੈ ਵੀ ਲੋਕ ਤਾਂ ਫਿਰ ਆਪਣੇ ਆਪ ਹੀ ਇਕੱਠੇ ਹੋਣਗੇ, ਗੱਲ ਕਰਨਗੇ। ਦੂਸਰੀ ਗੱਲ ਇਹ ਹੈ ਵੀ ਸਾਡਾ ਸ਼ਹੀਦ ਭਗਤ ਸਿੰਘ ਹੋਣਾ ਨਾਲ ਕੋਈ ਵਿਰੋਧ ਨਹੀਂ ਹੈ, ਪਰ ਸਾਨੂੰ ਲੱਗਦਾ ਹੈ ਕਿ ਉਹਨਾਂ ਦੇ ਨਾਂ 'ਤੇ ਆਲਰੇਡੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਈ ਯਾਦਗਾਰਾਂ ਹਨ। ਇੱਕ ਜ਼ਿਲ੍ਹੇ ਦਾ ਨਾਮ ਹੀ ਬਣ ਗਿਆ, ਅਤੇ ਜੇ ਇੱਥੇ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਨਹੀਂ ਜੋੜਿਆ ਜਾਂਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਨਾਮ 'ਚ ਕੋਈ ਗਿਰਾਵਟ ਆਊਗੀ ਜਾਂ ਵਿਰੋਧਤਾ ਹੋਵੇਗੀ। ਦੇਖੋ, ਇੰਨਾ ਕੁਛ ਉਹਨਾਂ ਦੇ ਨਾਮ ਨਾਲ ਜੁੜਿਆ ਹੋਇਆ, ਤਾਂ ਸਾਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਲੋੜ ਇਹ ਹੈ ਕਿ ਬਾਕੀ ਸ਼ਹੀਦਾਂ ਦੇ ਨਾਮ ਵੀ ਅੱਗੇ ਆਉਣੇ ਚਾਹੀਦੇ ਆ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਸ਼ਹੀਦ ਕਾਂਸ਼ੀ ਰਾਮ ਮੜੋਲੀ ਜਿਹੜੇ ਆ ਗਦਰ ਮੂਵਮੈਂਟ ਦੇ ਬਹੁਤ ਵੱਡੇ ਸ਼ਹੀਦ ਹੈ, ਇਸ ਮੋਹਾਲੀ ਜ਼ਿਲ੍ਹੇ ਦੇ ਸ਼ਹੀਦ ਸੀਗੇ। ਅਤੇ ਮੈਂ ਆਪਣੇ ਸਕੂਲੀ ਜਾਂ ਕਾਲਜੀ ਜੀਵਨ ਤੱਕ ਉਹਨਾਂ ਬਾਰੇ ਕੁਝ ਨਹੀਂ ਪੜ੍ਹ ਸਕਿਆ, ਕਿਉਂਕਿ ਕਿਤਾਬਾਂ 'ਚ ਹੀ ਨਹੀਂ ਸੀਗਾ। ਜੇ ਆਪਾਂ ਸਕੂਲ ਦੀਆਂ ਕਿਤਾਬਾਂ ਜਾਂ ਕਾਲਜਾਂ ਦੀਆਂ ਕਿਤਾਬਾਂ ਤੋਂ ਬਾਹਰ ਜਾ ਕੇ ਗਦਰ ਮੂਵਮੈਂਟ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਵੀ ਕਾਂਸ਼ੀ ਰਾਮ ਮੜੋਲੀ ਜੀ ਕੌਣ ਹੈ। ਤੁਸੀਂ ਇਹ ਦੇਖ ਲੈਣਾ ਵੀ ਮੋਹਾਲੀ ਸ਼ਹਿਰ ਦੇ ਵਿੱਚ ਹੀ ਨਹੀਂ ਲੋਕਾਂ ਨੂੰ ਪਤਾ ਹੋਊਗਾ ਵੀ ਸ਼ਹੀਦ ਕਾਂਸ਼ੀ ਰਾਮ ਮੜੋਲੀ ਕੌਣ ਹੈ। ਸੋ ਇਸੇ ਤਰ੍ਹਾਂ ਇਹ ਹੈ ਵੀ ਉਸ ਮੂਵਮੈਂਟ ਦੇ, ਚਾਹੇ ਬੱਬਰ ਅਕਾਲੀ ਮੂਵਮੈਂਟ ਸੀਗੀ, ਗਦਰ ਪਾਰਟੀ ਮੂਵਮੈਂਟ ਸੀਗੀ, ਦੁਨੀਆ ਜੋ ਪੰਜਾਬ ਦੇ ਵਿੱਚ ਤਾਂ ਚੱਪੇ ਚੱਪੇ 'ਤੇ ਸ਼ਹੀਦ ਹੈ, ਔਰ ਸ਼ਹੀਦ ਕੋਈ ਛੋਟਾ ਵੱਡਾ ਨਹੀਂ ਹੁੰਦਾ, ਸਾਰੇ ਸ਼ਹੀਦ ਇੱਕੋ ਜਿਹੇ ਹੁੰਦੇ ਆ, ਅਤੇ ਉਹਨਾਂ ਦਾ ਸਨਮਾਨ ਵੀ ਬਰਾਬਰ ਦਾ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਕੋਈ ਚੀਜ਼ ਲਈਏ ਵੀ ਜਿੱਦਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੈ, ਉਹਨੂੰ ਸ਼ਹੀਦ ਆਜ਼ਮ ਕਿਉਂ ਨਹੀਂ ਕਿਹਾ ਜਾ ਸਕਦਾ, ਜਾਂ ਸ਼ਹੀਦ ਭਗਤ ਸਿੰਘ ਨੂੰ ਹੀ ਸ਼ਹੀਦ ਆਜ਼ਮ ਕਹਿਣਾ ਹੈ। ਸੋ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਕੰਪੈਰੀਜ਼ਨ ਹੀ ਨਹੀਂ ਦੁਨੀਆ 'ਚ ਕਿਤੇ ਹੋਣਾ ਚਾਹੀਦਾ। ਦੁਨੀਆ 'ਚ ਚਾਹੇ ਉਹ ਸ਼ਹੀਦ ਕਿਸੇ ਵੀ ਕੌਮ ਦੇ ਹੈ, ਸ਼ਹੀਦ ਸ਼ਹੀਦ ਹੀ ਹੈ, ਚਾਹੇ ਉਹ ਕਸ਼ਮੀਰੀਆਂ ਦਾ ਸ਼ਹੀਦ ਹੈ, ਚਾਹੇ ਉਹ ਨਾਗਿਆਂ ਦੇ ਸ਼ਹੀਦ ਹੈ, ਚਾਹੇ ਉਹ ਤਾਮਿਲਾਂ ਦੇ ਸ਼ਹੀਦ ਹੈ, ਚਾਹੇ ਉਹ ਬਲੋਚਾਂ ਦੇ ਸ਼ਹੀਦ ਹੈ, ਚਾਹੇ ਉਹ
ਲੈਟਿਨ ਅਮਰੀਕਾ ਦੇ ਸ਼ਹੀਦ ਹੈ, ਚਾਹੇ ਅਮਰੀਕਾ ਦੇ ਸ਼ਹੀਦ ਹੈ, ਚਾਹੇ ਪੰਜਾਬ ਦੇ ਸ਼ਹੀਦ ਹੈ, ਸ਼ਹੀਦ ਹੈ। ਹੋ ਸਕਦਾ ਵੀ ਸਾਡੀਆਂ ਰਾਜਨੀਤਿਕ ਮਜਬੂਰੀਆਂ ਜਾਂ ਲੋੜਾਂ 'ਚ ਅਸੀਂ ਉਹਨਾਂ ਦੇ ਵਿਰੋਧ 'ਚ ਹੋਈਏ। ਆਪਾਂ ਇਹ ਦੇਖਦੇ ਹਾਂ ਵੀ ਕਿਉਂਕਿ ਸਾਡਾ ਜਿਹੜਾ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਹੈ, ਰਾਜ ਦਾ ਸੰਕਲਪ ਹੈ, ਅਸੀਂ ਜਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਦੇਖਦੇ ਹਾਂ ਜਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਦੇਖਦੇ ਹਾਂ। ਤਾਂ ਜਦੋਂ ਹਜ਼ਾਰੇ ਦੇ ਵਿੱਚ ਖੈਬਰ ਪਖਤੂਨਖਵਾ ਦੇ ਆਸੇ-ਪਾਸੇ ਉਹਨਾਂ ਨੇ ਪਠਾਨ ਲੀਡਰ ਨਾਲ ਉਹਨਾਂ ਦਾ ਕਲੈਸ਼ ਪਿਆ, ਤਾਂ ਉਹ ਉੱਥੇ ਸ਼ਹੀਦ ਹੋ ਗਿਆ ਸੀਗਾ ਜਿਹੜਾ ਪਠਾਨ ਲੀਡਰ ਸੀਗਾ। ਤਾਂ ਮਹਾਰਾਜਾ ਸਾਹਿਬ ਨੇ ਉਹਦੇ ਲਈ ਸਾਰਾ ਸਤਿਕਾਰ ਦਿਖਾਇਆ। ਈਵਨ ਮੁਲਤਾਨ ਦੇ ਵਿੱਚ ਵੀ ਜਦੋਂ ਵਿਰੋਧੀ ਧਿਰ ਹਾਰ ਗਈ ਜਾਂ ਸ਼ਹੀਦ ਹੋ ਗਈ ਤਾਂ ਉਹਨਾਂ ਦੇ ਇਹ ਨਹੀਂ ਹੈ ਕਿ ਉਹਨਾਂ ਨੂੰ ਰੋਲਿਆ ਗਿਆ। ਪਰ ਦੂਜੇ ਪਾਸੇ ਇਹ ਦੇਖਦੇ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੋ ਕੀ ਕਹਿੰਦੇ ਆ ਕਿ ਜ਼ਾਲਮਾਨਾ ਢੰਗ ਮੁਗਲ ਹਕੂਮਤ ਨੇ ਅਪਣਾਇਆ ਗਿਆ, ਕਿਸ ਤਰ੍ਹਾਂ ਉਹਨਾਂ ਦੇ ਬੱਚੇ ਦੇ ਟੋਟੇ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ ਤੇ ਉਹਨਾਂ ਦੀ ਬੀਬੀ ਜਿਹੜੀ ਸੀ ਬੀਬੀ ਸੁਸ਼ੀਲ ਕੌਰ ਜੀ, ਉਹਨੂੰ ਜਬਰਨ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ ਗਿਆ, ਉਹਨਾਂ ਨੇ ਵੀ ਸ਼ਹੀਦੀ ਦਿੱਤੀ। ਸੋ ਇਸ ਕਰਕੇ ਅਸੀਂ ਦੇਖਦੇ ਹਾਂ ਵੀ ਅਸੀਂ ਦੁਨੀਆ ਦੇ ਵਿੱਚ ਚਾਹੇ ਕੋਈ ਬਾਗੀ ਲੀਡਰ ਹੈ ਜਾਂ ਕੁਛ ਵੀ ਹੈ, ਉਹਨੂੰ ਹਰੇਕ ਨੂੰ ਸਤਿਕਾਰ ਦਿੰਦੇ ਹਾਂ। ਪਰ ਦੂਸਰੀਆਂ ਸਿਵਲਾਈਜੇਸ਼ਨ 'ਚ ਇਹ ਹੈ ਵੀ ਦੂਸਰੇ ਦਾ ਖੁਰਾ ਖੋਜ ਹੀ ਮਟਾਉਣਾ। ਸੋ ਇਸ ਕਰਕੇ ਸਾਡਾ ਇਹ ਫਰਕ ਹੈ ਤੇ ਸਾਨੂੰ ਲੱਗਦਾ ਹੈ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਥਾਂ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੂਗਾ, ਉਹਦੇ ਨਾਲ ਹੀ ਚੱਪੜਚਿੜੀ ਦਾ ਨਾਮ ਵੀ ਇੰਟਰਨੈਸ਼ਨਲੀ ਅੱਗੇ ਆਊਗਾ ਤੇ ਸਾਰੇ ਭਾਰਤ ਨੂੰ ਪਤਾ ਲੱਗੂਗਾ ਵੀ ਕੀ ਹੋਇਆ। ਜੇ ਆਪਾਂ ਕਹਿ ਦਈਏ ਕਿ ਇੱਕ ਤਰ੍ਹਾਂ ਲੋਕਾਂ ਦਾ ਵਿਦਰੋਹ ਜਿਹੜਾ ਹੋਇਆ ਸੀ, ਲੋਕਾਂ ਨੂੰ ਲਾਮਬੰਦ ਕਰਕੇ ਮੁਗਲ ਰਾਜ ਦੇ ਖਿਲਾਫ ਜੇ ਉੱਤਰ ਵਾਲੇ ਪਾਸੇ ਵਿਦਰੋਹ ਖੜਾ ਹੋਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਖੜਾ ਕੀਤਾ ਤੇ ਨਾਨਕ ਨਾਮ ਦਾ ਪਹਿਲਾ ਸਿੱਕਾ ਚਲਾਇਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਉਹ ਇਸ ਸਾਰੇ ਮਸਲੇ ਨੂੰ ਇੱਕ ਦਿਲ ਦੀ ਗਹਿਰਾਈ ਤੋਂ ਅਤੇ ਬਰੋਡ ਮਾਈਂਡਡ ਹੋ ਕੇ ਸੋਚਣ ਦੀ ਲੋੜ ਹੈ, ਨਾ ਕਿ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਸਸ ਭਗਤ ਸਿੰਘ ਕਰਨਾ ਚਾਹੀਦਾ। ਸਰਕਾਰ ਨੂੰ ਚਾਹੀਦਾ ਵੀ ਇਸ ਮਸਲੇ 'ਤੇ ਮਾਹਰਾਂ ਦੀ ਕਮੇਟੀ ਬਣਾ ਕੇ ਵਿਚਾਰ ਕਰੇ। ਸਾਡੀ ਅਪੀਲ ਕੇਂਦਰ ਸਰਕਾਰ ਨੂੰ ਵੀ ਹੈ ਤੇ ਅਸੀਂ ਕੇਂਦਰ ਸਰਕਾਰ ਨੂੰ ਵੀ ਪਹੁੰਚ ਕਰ ਰਹੇ ਹਾਂ, ਹਰਿਆਣਾ ਸਰਕਾਰ ਨੂੰ ਵੀ ਪਹੁੰਚ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਨੂੰ ਵੀ ਪਹੁੰਚ ਕਰ ਰਹੇ ਹਾਂ। ਤੇ ਨਾਮ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਰੱਖਣ ਨਾਲ ਕੋਈ ਸਰਕਾਰ ਛੋਟੀ ਨਹੀਂ ਹੋ ਜੂਗੀ, ਸਾਰਿਆਂ ਦੀ ਖੁੱਲ੍ਹ ਦੇ ਲਈ ਹੀ ਪਤਾ ਲੱਗੂਗੀ।